ਸੱਜਣੋ, ਅੱਜ ਅਸੀਂ ਸ਼ੁਰੂ ਕਰਦੇ ਪਏ ਇੱਕ ਨਵੀਂ ਕਹਾਣੀ ਸਿਲਸਿਲਾ ਲੋਕ ਕਹਾਣੀ। ਇਹ ਕਹਾਣੀਆਂ ਜਦੋਂ ਪੰਜਾਬ ਦੇ ਵਿੱਚ ਇਹ ਮੀਡੀਆ ਕੋਈ ਨਾ, ਟੈਲੀਵਿਜ਼ਨ ਕੋਈ ਨਾ ਆਉਂਦਾ, ਉਦੋਂ ਲੋਕ ਇਕੱਠੇ ਜਦੋਂ ਵੀ ਆਉਂਦੇ ਹਨ, ਦੁਪਹਿਰ ਨੂੰ ਹੋਵੇ ਨਾ ਰਾਤ ਨੂੰ ਹੋਵੇ ਨਾ, ਇੱਕ ਦੂਏ ਨੂੰ ਕਹਾਣੀਆਂ ਸੁਣਾ ਕੇ ਆਪਣਾ ਵੇਲਾ ਟਪਾਉਂਦੇ ਹਨ। ਅਕਸਰ 8 ਕਾਠਿਆਂ ਦੇ ਉੱਤੇ ਬੱਚਾ ਪੈਦਾ ਹੁੰਦਾ ਤਾਂ 8ਵੇਂ ਦਿਨ ਪੂਰੀ ਰਾਤ ਐਡੀਆਂ ਲੰਮੀਆਂ ਕਹਾਣੀਆਂ ਵੀ ਹਨ ਕਿ ਉਹ ਪੂਰੀ ਰਾਤ ਇਹ ਕਹਾਣੀ ਚੱਲਦੀ ਰਹਿੰਦੀ ਹੈ। ਕਹਾਣੀਆਂ ਦੇ ਵਿੱਚੋਂ ਕਹਾਣੀਆਂ ਨਿਕਲਦੀ ਜਾਂਦੀਆਂ। ਇਹਨਾਂ ਕਹਾਣੀਆਂ ਦਾ ਤਜੱਸੁਸ ਦੀ ਆਪਣੀ ਚੱਸ ਹੈ, ਕਿਰਦਾਰਾਂ ਦੀ ਆਪਣੀ ਚੱਸ ਹੈ। ਸਿੱਧੀਆਂ ਸਾਦੀਆਂ ਬੇਸ਼ੱਕ ਕਹਾਣੀਆਂ ਨੇ, ਲੇਕਿਨ ਬਹੁਤ ਖੂਬਸੂਰਤ ਨੇ, ਦਿਲਚਸਪ ਨੇ। ਸੁਣੋ ਤੇ ਚੱਸ ਲਓ। ਅੱਜ ਮੈਂ ਜਿਹੜੀ ਕਹਾਣੀ ਪੜ੍ਹਨ ਜਾ ਰਿਹਾ ਉਸ ਦਾ ਟਾਈਟਲ ਹੈ ਜੀ ਫਕੀਰ ਬਾਦਸ਼ਾਹ। ਇਹ ਕਿਸ ਤਰ੍ਹਾਂ ਕਰਨੀ, ਇਸ ਤੋਂ ਮਜਬੂਰੀ ਹੁੰਦੀ ਹੈ ਕਿ ਬਹੁਤ ਜ਼ਿਆਦਾ ਅਪਲੋਡਿੰਗ ਨਹੀਂ ਹੁੰਦੀ ਸਾਡੇ ਕੋਲ। ਤੁਹਾਨੂੰ ਪਤਾ ਹੈ ਨੈੱਟ ਦੀ ਕੀ ਸੂਰਤ ਹਾਲ ਹੈ। ਦੂਸਰੇ ਨੰਬਰ 'ਤੇ ਫਿਰ ਥੋੜ੍ਹੀ ਕਰਕੇ ਚੱਸ ਵੀ, ਤਜੱਸੁਸ ਵੀ ਵੱਧਦਾ ਜਾਵੇ। ਇਹ ਕਹਾਣੀ ਅਗਰ ਪਸੰਦ ਆ ਜਾਵੇ ਤਾਂ ਇਸ ਨੂੰ ਪੇਜ ਨੂੰ ਲਾਈਕ ਅਤੇ ਫਾਲੋ ਕਰ ਲਓ ਤੇ ਕਮੈਂਟ ਵੀ ਕਰੋ, ਸੱਜਣਾ ਤੱਕ ਪੜਾਓ ਜੀ। ਫਕੀਰ ਬਾਦਸ਼ਾਹ। ਇੱਕ ਆ ਬਾਦਸ਼ਾਹ, ਉਸ ਦਾ ਨਾਂ ਤੇ ਕੁਝ ਹੋਰ ਆ, ਪਰ ਮੁਲਕ ਉਸ ਨੂੰ ਫਕੀਰ ਬਾਦਸ਼ਾਹ ਆਖਦਾ। ਫਕੀਰ ਇਸ ਪਾਰੋਂ ਜੋ ਆਪਣੀ ਰਿਆਇਆ ਦਾ ਬੜਾ ਧਿਆਨ ਰੱਖਦਾ। ਜੋ ਵੀ ਕੋਈ ਸਵਾਲੀ ਉਹਦੀ ਕਚਹਿਰੀ ਵਿੱਚ ਆਵੇ ਆ, ਉਹ ਖਾਲੀ ਨਾ ਜਾਵਣ ਦਿੰਦਾ। ਉਹਦੀ ਘਰ ਵਾਲੀ ਏਡੀ ਨੇਕ ਜ਼ਨਾਨੀ ਆ ਜਿਤਨਾ ਉਹ ਆਪ ਆ। ਉਸ ਬਾਦਸ਼ਾਹ ਤੇ 2 ਬਾਲ ਹਨ। ਉਹਦੇ ਬਾਰੇ ਇਹ ਮਸ਼ਹੂਰ ਆ, ਜੋ ਵੀ ਕੋਈ ਆ ਕੇ ਸਵਾਲ ਕਰੇ ਉਹ ਖਾਲੀ ਕਿਸੇ ਨੂੰ ਨਹੀਂ ਜਾਵਣ ਦਿੰਦਾ। ਇੱਕ ਦੇ ਬਾਦਸ਼ਾਹ ਕਚਹਿਰੀ ਲਾਈ ਹੋਈ ਤੇ ਇੱਕ ਫਕੀਰ ਆ ਕੇ ਬਹਿ ਗਿਆ। ਬਾਕੀ ਲੋਕਾਂ ਬਾਦਸ਼ਾਹ ਨੂੰ ਆਪਣੀ ਅਰਜ਼ੋਈ ਪੇਸ਼ ਕੀਤੀ, ਜਿਵੇਂ ਕਿਸੇ ਦੀ ਹਾਂ ਉਹ ਕਰਦੇ ਹਨ। ਉਹ ਸਾਰਿਆਂ ਦੀ ਮੰਨ ਲਈ। ਫਕੀਰ ਕੋਈ ਸਵਾਲ ਨਾ ਕੀਤਾ। ਬਾਦਸ਼ਾਹ ਵਜ਼ੀਰ ਨੂੰ ਆਖਿਆ, ਪਤਾ ਕਰ ਇਹ ਫਕੀਰ ਕਿਉਂ ਬੈਠਾ ਹੈ? ਇਹ ਸਵਾਲ ਵੀ ਕੋਈ ਨਹੀਂ ਕੀਤਾ ਤੇ ਬੈਠਾ ਵੀ ਢੇਰ ਟਾਈਮ ਦਾ ਹੈ। ਵਜ਼ੀਰ ਗਿਆ, ਉਸ ਜਾ ਕੇ ਫਕੀਰ ਤੋਂ ਪੁੱਛਿਆ, ਤੂੰ ਦਮੀ ਦਾ ਬੈਠਾ ਹੈ, ਕੋਈ ਸਵਾਲ ਨਾ ਕੀਤਾ, ਗੱਲ ਕੀ ਹੈ? ਬਾਦਸ਼ਾਹ ਦੀ ਕਚਹਿਰੀ 'ਚ ਆਇਆ ਹੋਇਆ ਤੇ ਇੰਜ ਤਾਂ ਮੂੰਹ ਬੰਦ ਕਰਕੇ ਨਹੀਂ ਨਾ ਬਵਿੰਦਾ। ਉਸ ਆਖਿਆ, ਮੇਰਾ ਸਵਾਲ ਬਾਰਾ ਹੈ, ਸੋਚਦਾ ਹਾਂ ਤੇਰੇ ਬਾਦਸ਼ਾਹ ਤੂੰ ਪੂਰਾ ਹੋਸੀ ਕਿ ਨਾ ਹੋਸੀ। ਵਜ਼ੀਰ ਵਾਪਸ ਆ ਗਿਆ, ਉਹ ਪਰੇਸ਼ਾਨ ਤਾਂ ਹੋਇਆ। ਉਸ ਆ ਕੇ ਬਾਦਸ਼ਾਹ ਨੂੰ ਦੱਸਿਆ। ਫਕੀਰ ਆਖਦਾ ਹੈ, ਜੋ ਮੇਰਾ ਸਵਾਲ ਬਹੁ ਬਾਰਾ ਹੈ, ਕਰਦਾ ਇਸ ਤੋਂ ਨਹੀਂ ਪਿਆ ਜੋ ਤੇਰੇ ਬਾਦਸ਼ਾਹ ਤੂੰ ਪੂਰਾ ਹੋਸੀ ਜਾਂ ਨਾ ਹੋਸੀ। ਇਤਣ ਤਾਈਂ ਕਚਹਿਰੀ ਦਾ ਵੇੜਾ ਮੁੱਕ ਗਿਆ। ਬਾਦਸ਼ਾਹ ਆਖਿਆ ਵਜ਼ੀਰ ਨੂੰ, ਉਸ ਨੂੰ ਆਖੀ ਦਮੀ ਆ ਜਾਵੇ, ਕਚਹਿਰੀ ਵਿੱਚ ਸਵਾਲ ਪੁੱਛ ਕੇ ਜਵਾਬ ਦੇਸਾਂ। ਅੱਗੋਂ ਦਮੀ ਬਾਦਸ਼ਾਹ ਮੁੜ ਕਚਹਿਰੀ ਲਾਈ। ਉਹ ਲੋਕਾਂ ਦੀ ਗੱਲਾਂ ਸੁਣਦਾ ਰਿਹਾ ਤਾਂ ਕੰਮ ਕਰਦਾ ਰਿਹਾ। ਜਾਵੇਂ ਲੱਗਾ ਵੇਖਿਆ ਤਾਂ ਫਕੀਰ ਮੁੜ ਬੈਠਾ। ਉਸ ਮੁੜ ਵਜ਼ੀਰ ਨੂੰ ਗੱਲਿਆ ਫਕੀਰ ਦਾ ਪਤਾ ਕਰਨ ਕਾਣ। ਵਜ਼ੀਰ ਮੁੜ ਗਿਆ, ਉਸ ਜਾ ਕੇ ਫਕੀਰ ਨੂੰ ਆਖਿਆ, ਬਾਦਸ਼ਾਹ ਸਦਿੰਦਾ ਹੀ। ਫਕੀਰ ਆਖਿਆ, ਬਾਦਸ਼ਾਹ ਨੂੰ ਆਖੀ ਦਮੀ ਸੋਚ ਕੇ ਆਵੇ, ਮੇਰਾ ਸਵਾਲ ਪੂਰਾ ਕਰ ਵੀ ਸਕਦਾ ਹੈ ਕਿ ਨਹੀਂ। ਵਜ਼ੀਰ ਗਿਆ, ਉਸ ਜਾ ਕੇ ਬਾਦਸ਼ਾਹ ਨੂੰ ਦੱਸਿਆ। ਬਾਦਸ਼ਾਹ ਆਖਿਆ, ਉਹਨੂੰ ਆਖ, ਮੈਂ ਅੱਜ ਤੱਕ ਕਿਸੇ ਨੂੰ ਵੀ ਖਾਲੀ ਨਹੀਂ ਹੱਥ ਨਹੀਂ ਘੱਲਿਆ, ਮੈਂ ਉਹਦਾ ਸਵਾਲ ਪੂਰਾ ਕਰੇ ਸਾਂ। ਕਚਹਿਰੀ ਦਾ ਵੇੜਾ ਮੁੱਕ ਗਿਆ। ਬਾਦਸ਼ਾਹ ਮਹੱਲੇ 'ਚ ਵਗ ਗਿਆ। ਘਰ ਜਾ ਕੇ ਉਸ ਬਾਦਸ਼ਾਹਜ਼ਾਦੀ ਨੂੰ ਫਕੀਰ ਵਾਲੀ ਗੱਲ ਦੱਸੀ। ਬਾਦਸ਼ਾਹਜ਼ਾਦੀ ਆਖਿਆ, ਫਕੀਰ ਡਰਦਾ ਕਿਸ ਗੱਲ ਤੋਂ ਪਿਆ ਹੈ? ਤੂੰ ਅੱਜ ਤੱਕ ਕਿਸੇ ਨੂੰ ਖਾਲੀ ਹੱਥ ਨਹੀਂ ਘੱਲਿਆ, ਉਹਦਾ ਜੋ ਵੀ ਸਵਾਲ ਹੋਵੇ ਪੂਰਾ ਕਰ ਛੱਡੀ। ਅੱਗੂ ਦਮੀ ਬਾਦਸ਼ਾਹ ਕਚਹਿਰੀ ਲਾਈ। ਸਾਰੀ ਰਿਆਇਆ ਚਲੀ ਗਈ। ਉਸ ਫਕੀਰ ਨੂੰ ਸੱਦਿਆ। ਫਕੀਰ ਆਖਿਆ, ਬਾਦਸ਼ਾਹ ਆਖਿਆ ਫਕੀਰ ਨੂੰ, ਦੱਸ ਮੰਗ ਫਕੀਰਾ ਜੀ, ਕੀ ਕੁਝ ਮੰਗਦਾ ਹੈ ਤੂੰ? ਰੱਬ ਦਾ ਦਿੱਤਾ ਮੇਰੇ ਕੋਲ ਸਹਿ ਕੁਝ ਹੈ, ਮੈਂ ਤੈਨੂੰ ਕਿਹੜਾ ਪੱਲਿਓਂ ਦੇਣਾ ਹੈ? ਰੱਬ ਦੇ ਦਿੱਤੇ 'ਚੋਂ ਦੇਣਾ ਹੈ। ਮੈਂ ਰੱਬ ਦਾ ਦਿੱਤਾ ਹੀ ਅੱਗੇ ਬਾਦਸ਼ਾਹੀ ਦੇ ਵਿੱਚ ਵਰਤਾਈਂਦਾ, ਇਸ 'ਚ ਮੇਰਾ ਕੋਈ ਕਮਾਲ ਨਹੀਂ। ਫਕੀਰ ਆਖਿਆ, ਬਾਦਸ਼ਾਹ ਸਲਾਮਤ, ਤੈਨੂੰ ਬਾਦਸ਼ਾਹੀ ਵੀ ਰੱਬ ਦਿੱਤੀ ਹੈ, ਮੈਂ ਇਸੇ ਬਾਦਸ਼ਾਹੀ ਦਾ ਸਵਾਲ ਕਰਦਾ, ਇਹ ਮੈਨੂੰ ਦੇ ਚਾ। ਉਸ ਵੇਲੇ ਸਾਰੇ ਵਜ਼ੀਰ ਤੇ ਬਾਦਸ਼ਾਹ ਆਪ ਵੀ ਹੱਕਾ ਬੱਕਾ। ਹੁਣ ਬਾਦਸ਼ਾਹ ਆਪ ਉਸ ਨਾਲ ਵਾਅਦਾ ਕਰ ਚੁੱਕਿਆ, ਮੁੱਕਰ ਤੇ ਸਕਦਾ ਨਾ। ਉਸ ਵੇਲੇ ਲੋਕੀ ਜ਼ਬਾਨ ਦੇ ਪੱਕੇ ਹੁੰਦੇ ਹਨ, ਅੱਜ ਦੇ ਬਾਦਸ਼ਾਹ ਵਰਗੇ ਨਾ ਹੁੰਦੇ। ਬਾਦਸ਼ਾਹ ਉਸ ਨੂੰ ਆਖਿਆ, ਤੇਰੇ ਇਸ ਸਵਾਲ ਦਾ ਜਵਾਬ ਦਮੀ ਦੇਸਾਂ। ਬਾਦਸ਼ਾਹ ਮਹਿਲ ਵਿੱਚ ਆ ਗਿਆ। ਬਾਦਸ਼ਾਹਜ਼ਾਦੀ ਪੁੱਛਿਆ, ਬਾਦਸ਼ਾਹ ਸਲਾਮਤ, ਅੱਜ ਪਰੇਸ਼ਾਨ ਕਿਉਂ ਹੋ? ਬਾਦਸ਼ਾਹ ਆਖਿਆ, ਮੈਂ ਅੱਜ ਤੀਕਰ ਕਿਸੇ ਨੂੰ ਖਾਲੀ ਹੱਥ ਨਹੀਂ ਘੱਲਿਆ। ਉਸ ਫਕੀਰ ਮੇਰੇ ਕੋਲੋਂ ਬਾਦਸ਼ਾਹ ਦਾ ਸਵਾਲ ਕੀਤਾ ਹੈ, ਸਮਝ ਨਹੀਂ ਆਉਂਦੀ ਕੀ ਕਰਾਂ। ਬਾਦਸ਼ਾਹਜ਼ਾਦੀ ਆਖਿਆ, ਇਹ ਬਾਦਸ਼ਾਹੀ ਵੀ ਤਾਂ ਰੱਬ ਦੀ ਦਿੱਤੀ ਹੈ, ਸਾਡਾ ਰੱਬ ਵਾਰਿਸ ਹੈ, ਤੂੰ ਬਾਦਸ਼ਾਹੀ ਉਹਨੂੰ ਦੇ ਛੱਡ।
ਬਾਦਸ਼ਾਹ ਆਖਿਆ, ਮੈਂ ਡਰਦਾ ਇਸ ਗੱਲੋਂ ਹਾਂ ਜੋ ਇਹ ਬਾਦਸ਼ਾਹੀ ਮੇਰੇ ਕੋਲ ਰੱਬ ਦੀ ਅਮਾਨਤ ਹੋਈ, ਕਿਦਾਈ ਉਹ ਮੇਰੀ ਰਿਆਇ ਨੂੰ ਤੰਗ ਨਾ ਕਰੇ। ਬਾਦਸ਼ਾਹਜ਼ਾਦੀ ਆਖਿਆ, ਰੱਬ ਤਾਂ ਵੇਖਦਾ ਪਿਆ ਹੈ, ਅੱਜ ਤੇਰੇ ਕੋਲੋਂ ਬਾਦਸ਼ਾਹੀ ਲੈ ਸਕਦਾ ਹੈ ਤੇ ਕੱਲ੍ਹ ਉਸ ਕੋਲ ਵੀ ਕੋਈ ਲੈ ਲਈ ਸੀ। ਬਾਦਸ਼ਾਹ ਦੀ ਗੱਲ ਪਸੰਦ ਆਈ। ਬਾਦਸ਼ਾਹ ਅੱਗੂ ਦਮੇ ਕਚਹਿਰੀ ਲਾਈ, ਸਾਰੀ ਰਿਆਇ ਨੂੰ ਸਦਾਇਆ, ਸਾਰੇ ਵਜ਼ੀਰ ਵੀ ਆ ਗਏ। ਫਕੀਰ ਨੂੰ ਉਸ ਸੱਦ ਲਿਓਸ, ਫਕੀਰ ਨੂੰ ਆਖਿਓਸ, ਲੈ ਇਹ ਬਾਦਸ਼ਾਹੀ ਤੇਰੀ ਹੈ। ਰਿਆਇਤ ਵਜ਼ੀਰਾਂ ਨੂੰ ਆਖਿਓਸ, ਅੱਜ ਤੋਂ ਬਾਅਦ ਇਹ ਫਕੀਰ ਤੁਹਾਡਾ ਬਾਦਸ਼ਾਹ ਹੈ, ਤੁਸੀਂ ਮੈਨੂੰ ਫਕੀਰ ਬਾਦਸ਼ਾਹ ਆਖਦੇ ਆਏ, ਹੁਣ ਰੱਬ ਤੁਹਾਨੂੰ ਵਾਕਿਆ ਹੀ ਫਕੀਰ ਬਾਦਸ਼ਾਹ ਦੇ ਛੱਡਿਆ ਹੈ। ਅੱਜ ਤੋਂ ਬਾਅਦ ਤੁਸਾਂ ਇਸ ਦਾ ਹੁਕਮ ਮੰਨਣਾ ਹੈ। ਫਕੀਰ ਤਖਤ 'ਤੇ ਬਹਿ ਗਿਆ, ਬਾਦਸ਼ਾਹ ਮਹਿਲ ਵਿੱਚ ਆ ਗਿਆ। ਉਸ ਫਕੀਰ ਬਾਦਸ਼ਾਹ ਮਹਿਲ ਵਿੱਚ ਸੁਨੇਹਾ ਘੱਲਿਆ ਜੋ ਮਹਿਲ ਵੀ ਖਾਲੀ ਕਰ ਦਿਓ। ਕਾਸਿਦ ਸੁਨੇਹਾ ਲੈ ਕੇ ਗਿਆ, ਵਜ਼ੀਰ ਵੀ ਨਾਲੇ। ਉਸ ਜਾ ਕੇ ਬਾਦਸ਼ਾਹ ਨੂੰ ਆਖਿਆ, ਬਾਦਸ਼ਾਹ ਸਲਾਮਤ ਚੰਗੀ ਮੁਸੀਬਤ ਗਲ ਗੱਤ ਲਈ ਆਈ, ਉਹ ਸੁਣ ਇਹ ਸੁਨੇਹਾ ਘੱਲਿਆ ਜੋ ਮਹਿਲ ਵੀ ਖਾਲੀ ਕਰ ਦਿਓ, ਮੈਂ ਇਸ ਵਿੱਚ ਰਹਿਣਾ ਹੈ। ਫਕੀਰ ਬਾਦਸ਼ਾਹ ਆਖਿਆ, ਜਿਹੜਾ ਉਸ ਨੂੰ ਚੰਗਾ ਲੱਗੇ ਉਸ ਤੋਂ ਹੁਕਮ ਦੇਣਾ। ਹੁਣ ਬਾਦਸ਼ਾਹ ਜੂ ਹੋਇਆ, ਮੈਂ ਮਹਿਲ ਖਾਲੀ ਕਰ ਛੱਡਦਾ। ਉਹ ਮਾਲ ਵਿੱਚੋਂ ਨਿਕਲ ਪਿਆ ਤੇ ਦਰਿਆ ਵਾਲੇ ਪਾਸੇ ਮੂੰਹ ਚਾ ਕੀਤਾ। ਟੁਰਦਾ ਟੁਰਦਾ ਜੰਗਲ ਚਪੇੜ ਗਿਆ, ਜੰਗਲ ਮੁੱਕਾ, ਅੱਗੂ ਦਰਿਆ ਆ ਗਿਆ। ਉਸ ਦਰਿਆ ਤੋਂ ਦੂਜੇ ਪਾਸੇ ਦੂਜੀ ਬਾਦਸ਼ਾਹੀ ਆਈ। ਬਾਦਸ਼ਾਹ ਦਾ ਦਿਲ ਆਈ ਦਰਿਆ ਪਾਰ ਕਰਕੇ ਦੂਈ ਬਾਦਸ਼ਾਹੀ ਦੇ ਵਿੱਚ ਜਾਵਣ ਦਾ। ਇਤਣ ਤਾਈਂ ਰਾਤ ਹੋ ਗਈ। ਰਾਤੀ ਦਰਿਆ ਪਾਰ ਹੋ ਨਾ ਹੀ ਸਕਦਾ। ਉਸ ਨਾਲ ਬਾਦਸ਼ਾਹਜ਼ਾਦੀ ਤੇ ਦੋ ਬਾਲ ਵੀ ਆਣ। ਉਸ ਬਾਦਸ਼ਾਹਜ਼ਾਦੀ ਨੂੰ ਆਖਿਆ, ਰਾਤ ਇੱਥੇ ਜੰਗਲ ਵਿੱਚ ਕੱਟਣੀ ਪਾਉਣੀ ਆਈ, ਦੇਹ ਨਾਲ ਦਰਿਆ ਪਾਰ ਕਰ ਜਸਾਂ। ਰਾਤ ਨੂੰ ਦਰਿਆ ਪਾਰ ਨਹੀਂ ਹੁੰਦਾ, ਪਾਣੀ ਢੇਰ ਹੈ। ਬਾਦਸ਼ਾਹਜ਼ਾਦੀ ਆਖਿਆ, ਠੀਕ ਹੈ, ਰੱਬ ਤੋਂ ਜੋ ਆਈ ਹੈ। ਬਾਦਸ਼ਾਹ ਆਖਿਆ ਬਾਦਸ਼ਾਹਜ਼ਾਦੀ ਨੂੰ, ਜੰਗਲ ਹੈ, ਅੱਗੂ ਦਰਿਆ ਹੈ, ਤੁਸੀਂ ਮਾਂ ਪੁੱਤਰ ਸਹਿ ਜਾਓ, ਮੈਂ ਪਾਰਾ ਦੇਣਾ। ਜੰਗਲ ਤੇ ਦਰਿਆ ਦੋਵੇਂ ਖਤਰਨਾਕ ਹੋਏ, ਸਾਨੂੰ ਜਾਂ ਸਾਡੇ ਬਾਲਾਂ ਨੂੰ ਕੋਈ ਨੁਕਸਾਨ ਨਾ ਦੇਵਣ। ਬਾਦਸ਼ਾਹਜ਼ਾਦੀ ਤੇ ਉਹਨਾਂ ਦੇ ਦੋਵੇਂ ਪੁੱਤਰ ਸਹਿ ਪਏ ਤੇ ਬਾਦਸ਼ਾਹ ਪਾਰਾ ਦੇਵਣ ਲੱਗ ਪਿਆ। ਜਦੋਂ ਰਾਤ ਦਾ ਪਿਛਲਾ ਪਹਿਰ ਹੋਇਆ, ਬਾਦਸ਼ਾਹਜ਼ਾਦੀ ਜਾਗੀ। ਉਸ ਆਖਿਆ ਬਾਦਸ਼ਾਹ ਨੂੰ, ਹੁਣ ਤੂੰ ਸਹਿ ਪਾਓ, ਸਾਰੀ ਰਾਤ ਦਾ ਜਾਗਿਆ ਹੋਇਆ ਹੈ, ਪਿਛਲਾ ਜੱਟ ਹੁਣ ਮੈਂ ਜਾਗਦੀ ਹਾਂ। ਬਾਦਸ਼ਾਹ ਆਖਿਆ, ਤੂੰ ਹੈ ਮੁਹੱਲਾਂ ਦੀ ਹਿਲੀ ਹੋਈ, ਤੂੰ ਜਾ ਕੇ ਕਦੋਂ ਪਾਰੇ ਦਿੱਤੇ ਨੇ, ਇਹ ਤੇਰਾ ਕੰਮ ਨਹੀਂ, ਮੈਂ ਜਾਗਦਾ ਜੋ ਪਿਆ, ਤੂੰ ਸਹਿ ਜਾ। ਬਾਦਸ਼ਾਹਜ਼ਾਦੀ ਆਖਿਆ, ਨਹੀਂ ਨਹੀਂ, ਤੂੰ ਸਹਿ ਪਾਓ, ਮੈਂ ਜਾਗਦੀ ਹਾਂ। ਬਾਦਸ਼ਾਹ ਸਹਿ ਗਿਆ, ਸਾਰੀ ਰਾਤ ਦਾ ਜਾਗਿਆ ਹੋਇਆ, ਦੋਵੇਂ ਪੁੱਤਰ ਵੀ ਸੁੱਤੇ ਹੋਇਆ। ਇਤਣ ਤਾਈਂ ਕੁਝ ਸੋਝਲ ਹੋਇਆ ਤਾਂ ਇੱਕ ਜਹਾਜ਼ ਦਰਿਆ ਦੇ ਕਿਨਾਰੇ ਆਉਣ ਲੱਗਾ। ਉਸ ਵਿੱਚੋਂ ਕੁਝ ਬੰਦੇ ਲੱਥੇ ਜੰਗਲ ਫਿਰਨ ਕਾਣ। ਉਹ ਉਸੇ ਥਾਂ 'ਤੇ ਪਿੜ ਗਏ ਜਿੱਥੇ ਬਾਦਸ਼ਾਹ ਦੇ ਦੋਵੇਂ ਬਾਲ ਸੁੱਤੇ ਪਏ ਸੀ। ਤੇ ਬਾਦਸ਼ਾਹਜ਼ਾਦੀ ਜਾਗਦੀ ਆਈ। ਉਹਨਾਂ ਵੇਖਿਆ ਏਡੀ ਸੋਹਣੀ ਸਵਾਣੀ ਤੇ ਜੰਗਲ ਵਿੱਚ ਬੈਠੀ ਹੈ। ਉਹ ਬੰਦੇ ਵਾਪਸ ਚਲੇ ਗਏ ਜਹਾਜ਼ ਦੇ ਵਿੱਚ। ਉੱਥੇ ਸੌਦਾਗਰ ਬੈਠਾ ਹੈ ਉਸੇ ਜਹਾਜ਼ ਦਾ ਜਿਸ ਜਹਾਜ਼ ਵਿੱਚ ਉਹ ਹਨ। ਉਹਨਾਂ ਜਾ ਕੇ ਸੌਦਾਗਰ ਨੂੰ ਆਖਿਆ, ਜੰਗਲ ਵਿੱਚ ਏਡੀ ਸੋਹਣੀ ਜ਼ਨਾਨੀ ਬੈਠੀ ਹੈ, ਏਡੀ ਸੋਹਣੀ ਜ਼ਨਾਨੀ ਅਸਾਂ ਜ਼ਿੰਦਗੀ 'ਚ ਨਹੀਂ ਵੇਖੀ। ਸੌਦਾਗਰ ਉਹਨਾਂ ਨੂੰ ਆਖਿਆ, ਉਹਨੂੰ ਜਾ ਕੇ ਆਖੋ ਜੋ ਸਾਡਾ ਜਹਾਜ਼ ਬੁੱਢਣ ਲੱਗਾ ਹਾ, ਅਸਾਂ ਰੱਬ ਅੱਗੇ ਦੁਆ ਕੀਤੀ ਆ ਜੋ ਸਾਡਾ ਜਹਾਜ਼ ਖੈਰ ਖਰੀਅਤ ਨਾਲ ਮਨ ਤੇ ਲਾਚ ਆ, ਤੇ ਜੋ ਵੀ ਤੇਰਾ ਬੰਦਾ ਟਕਰਿਆ ਅਸੀਂ ਉਹਨੂੰ ਮੂੰਹ ਮੰਗਿਆ ਇਨਾਮ ਦਿਸਾਂ ਹੈ। ਉਹ ਇਸੇ ਲਾਲਚ ਨੂੰ ਜਹਾਜ਼ ਦੇ ਕੋਲ ਆ ਜਾਸੀ ਤੇ ਉਸ ਨੂੰ ਜਹਾਜ਼ ਦੇ ਵਿੱਚ ਮਰਸਾਂ ਹੈ ਤੇ ਜਹਾਜ਼ ਚਲਾ ਰੱਖਾਂਗੇ। ਉਹ ਗਏ। ਉਹਨਾਂ ਜਾ ਕੇ ਬਾਦਸ਼ਾਹਜ਼ਾਦੀ ਨੂੰ ਉਵੇਂ ਆਖਿਆ ਜਿਵੇਂ ਸੌਦਾਗਰ ਉਹਨਾਂ ਨੂੰ ਸਮਝਾ ਕੇ ਘੱਲਿਆ ਹੈ, ਜਿਵੇਂ ਪੜ੍ਹਾਇਆ। ਜਿਹੜਾ ਬੰਦਾ ਚੰਗਾ ਹੋਵੇ ਉਹਨੂੰ ਸਾਰੇ ਹੀ ਚੰਗੇ ਲੱਗਦੇ ਨੇ, ਤੇ ਜਿਹੜਾ ਭੈੜਾ ਹੋਵੇ ਉਹਨੂੰ ਸਾਰੇ ਭੈੜੇ ਲੱਗਦੇ ਨੇ। ਬਾਦਸ਼ਾਹਜ਼ਾਦੀ ਸਮਝਿਆ ਰੱਬ ਸਾਡੇ ਕੋਲੋਂ ਬਾਦਸ਼ਾਹੀ ਲਈ ਹੈ ਤੇ ਉਸ ਦੇ ਬਦਲੇ ਸਾਨੂੰ ਵੀ ਕੁਝ ਦੇਊ ਹੈ। ਉਹ ਉਹਨਾਂ ਨਾਲ ਲੱਗੀ ਗਈ। ਸੌਦਾਗਰ ਜਹਾਜ਼ ਵਿੱਚ ਬੈਠਾ ਹਾਂ, ਉਹ ਵੀ ਜਹਾਜ਼ ਵਿੱਚ ਚੜ੍ਹ ਗਈ। ਜੋ ਜਹਾਜ਼ ਵਿੱਚ ਚੜ੍ਹੀ, ਉਹਨਾਂ ਜਹਾਜ਼ ਚਲਾ ਰੱਖਿਆ। ਪਿੱਛੋਂ ਬਾਦਸ਼ਾਹ ਉੱਠਿਆ। ਜਦੋਂ ਉਸ ਵੇਖਿਆ ਤਾਂ ਬਾਦਸ਼ਾਹਜ਼ਾਦੀ ਕੋਈ ਨਾ। ਉਹ ਸਮਝਿਆ ਦੇ ਜੋ ਹੋ ਗਿਆ ਹੈ, ਕਿਤੇ ਅੱਗੇ ਪਿੱਛੇ ਬਾਹਰ ਗਈ ਉਸੀ। ਬਾਲ ਵੀ ਉੱਠੀ ਬੈਠੇ। ਉਹ ਵੀ ਪੁੱਛਣ ਸਾਡੀ ਮਾਂ ਕਿਤੇ ਗਈ ਹੈ। ਬਾਦਸ਼ਾਹ ਆਖੇ ਕਿਤੇ ਬਾਹਰ ਗਈ ਉਸੀ, ਉਰੇ ਆ ਜਾਂਦੀ ਹੈ। ਜਦੋਂ ਭਾਰ ਦੇ ਦਾ ਆ ਗਿਆ, ਬਾਦਸ਼ਾਹ ਸੋਚਿਆ ਉਹ ਬਾਦਸ਼ਾਹਜ਼ਾਦੀ ਆ ਮਾਲਾਂ ਦੀ ਪਲੀ ਹੋਈ, ਔਖੇ ਡੰਗ ਵੇਖ ਕੇ ਸਿਰ ਲੈ ਗਈ ਹੈ, ਪਰ ਰੱਬ ਵਾਰਿਸ ਹੈ। ਉਸ ਬਾਲਾਂ ਨੂੰ ਨਾਲ ਲੈ ਲਿਆ ਤਾਂ ਦਰਿਆ ਦੇ ਕਿਨਾਰੇ 'ਤੇ ਪੜ ਗਿਆ। ਦਰਿਆ ਚੜ੍ਹਿਆ ਹੋਇਆ, ਦੋਵੇਂ ਬਾਲ ਹਿੱਕੇ ਵਾਰੀ ਪਾਰ ਨਾ ਜਾ ਸਕਦੇ।
ਪਾਣੀ ਵੀ ਤਰੀਖਾ ਤੇ ਬਾਲ ਵੀ ਵੱਡੇ ਵੱਡੇ। ਉਸ ਹੇਕ ਬਾਲ ਨੂੰ ਦਰਿਆ ਦੀ ਮਣ ਤੇ ਬਾਹ ਛੱਡਿਆ। ਉਹਨੂੰ ਆਖਿਆ, ਤੂੰ ਇੱਥੇ ਬਹੋ, ਮੈਂ ਤੇਰੇ ਬਿਰਾ ਨੂੰ ਦੂਈ ਮਣ ਤੇ ਬਹਾ ਕੇ ਆਇਆ, ਮੋੜ ਤੈਨੂੰ ਲੈ ਜਾਸ। ਹੁਣ ਵੱਡਾ ਦਰਿਆ ਦੀ ਮਣ ਤੇ ਬਹਿ ਰਿਹਾ ਤੇ ਨਿੱਕੇ ਨੂੰ ਕਢਾੜਿਆਂ ਤੇ ਬਹਾ ਕੇ ਦਰਿਆ ਠਿਲਣ ਲੱਗ ਪਿਆ। ਜਦੋਂ 2 ਕਿੱਲੇ ਦਰਿਆ ਦੇ ਅੰਦਰ ਗਿਆ, ਪਿੱਛੂ ਚੀਖ ਦੀ ਆਵਾਜ਼ ਆਈ। ਪਿੱਛੂ ਪਰਤ ਕੇ ਵੇਖਿਆ, ਉਸ ਜਿਹੜਾ ਬਾਲ ਮਣ ਤੇ ਬਹਾ ਕੇ ਆਇਆ ਨਾ, ਉਸ ਨੂੰ ਸ਼ੇਰ ਪਿਆ ਤੇ ਲੈਂਦੋ ਗਿਆ। ਉਹ ਜਿਵੇਂ ਪਰਤ ਕੇ ਪਿੱਛੂ ਵੇਖਣ ਲੱਗਾ, ਜਿਹੜਾ ਬਾਲ ਕੋਲ ਆਸ ਉਹ ਵੀ ਦਰਿਆ 'ਚ ਲੱਗਾ ਆਇਆ। ਪਾਣੀ ਤਰੀਖਾ, ਉਹ ਤਾਂ ਕਿਤੇ ਦਾ ਕਿਦਾਂ ਹੀ ਲੈ ਕੇ ਵਗ ਗਿਆ। ਉਹ ਸਹਿ ਡੁੱਡਿਆ, ਬਾਲ ਉਹਨੂੰ ਕੋਈ ਨਾ ਲੱਤਾ। ਐਡਾ ਤਾਰਾ ਤੇ ਉਹ ਵੀ ਕੋਈ ਨਾ। ਬਾਦਸ਼ਾਹ ਉਹ ਪਿਛਾਂ ਹਟ ਆਇਆ, ਦਰਿਆ ਦੀ ਮਣ ਤੇ ਹੀ ਲੱਗ ਪਿਆ। ਜਿਹੜੇ ਪਾਸੇ ਪਾਣੀ ਜਾਂਦਾ ਪਿਆ, ਆਖੇ, ਵਾਹ ਰੱਬਾ ਤੇਰੇ ਕੰਮ। ਰੱਬ ਦੀ ਕਰਨੀ ਅਜੇ ਹੀ ਹੋਈ। ਜਿਹੜਾ ਦਰਿਆ ਵਿੱਚ ਡੱਠਾ ਸੀ ਨਾ, ਉਹ ਗੋਤੇ ਖਾਂਦਾ ਦਰਿਆ ਦੇ ਵਿੱਚ ਹੇਕ ਲੱਕੇ ਲੁੜਦੀ ਜਾਂਦੀ ਆ, ਉਸ ਉੱਤੇ ਚੜ ਗਿਆ। ਜਿਹੜਾ ਸ਼ੇਰ ਚ ਆਇਆ, ਉਸ ਦੇ ਮੂੰਹ ਵਿੱਚ ਹਾਲ ਗੱਤੀ ਹੋਈ ਸ਼ੇਰ ਬੰਨਾ ਹੋਇਆ। ਅੱਗੂ ਸ਼ਿਕਾਰੀ ਜੰਗਲ ਵਿੱਚ ਸ਼ੇਰ ਖੇਡਦੇ ਵਤਨ, ਸ਼ਿਕਾਰ ਖੇਡਦੇ ਵਤਨ। ਉਹਨਾਂ ਜਦੋਂ ਸ਼ੇਰ ਦੇ ਮੂੰਹ 'ਚ ਬਾਲ ਵੇਖਿਆ, ਉਹਨਾਂ ਸ਼ੇਰ ਨੂੰ ਤੀਰ ਮਾਰਿਆ। ਤੀਰ ਸ਼ੇਰ ਨੂੰ ਲੱਗਾ ਤੇ ਸ਼ੇਰ ਉੱਥੇ ਹੀ ਡਹਿ ਪਿਆ। ਉਹਨਾਂ ਜਾ ਕੇ ਬਾਲ ਚਾ ਲਿਆ। ਇਤਣ ਤਾਈਂ ਹੇਕ ਧੋਬੀ ਤੇ ਧੋਬੇ ਨੇ ਕੱਪੜੇ ਧੋਵਣ ਕਾਰਨ ਦਰਿਆ ਤੇ ਆਉਂਦੇ ਪਏ ਹਨ। ਉਹਨਾਂ ਇਹ ਸਾਰਾ ਮਾਜਰਾ ਵੇਖ ਲਿਆ। ਬਾਲ ਰੋਵੇ, ਉਦੋਂ ਉਸ ਨੂੰ ਸ਼ੇਰ ਦੇ ਦੰਦ ਲੱਗੇ ਹੋਏ, ਖੂਨ ਪਿਆ ਚੋਵੇ। ਧੋਬੀ ਤੇ ਧੋਬੇ ਨੇ ਸ਼ਿਕਾਰੀ ਨੂੰ ਆਖਿਆ, ਸਾਥੇ ਔਲਾਦ ਕੋਈ ਨਹੀਂ, ਕਿੱਡਾ ਸੋਹਣਾ ਬਾਲ ਹੈ, ਇਹ ਸਾਨੂੰ ਚ ਦਿਓ। ਜੇ ਬਚ ਗਿਆ ਤਾਂ ਸਾਡਾ, ਅਸੀਂ ਇਸ ਦਾ ਇਲਾਜ ਕਰਦੇ ਹਾਂ। ਸ਼ਿਕਾਰੀਆਂ ਉਹ ਛੋਰ ਧੋਬੀ ਤੇ ਧੋਬੇ ਨੂੰ ਚ ਦਿੱਤਾ। ਧੋਬੀ ਆਖਿਆ ਧੋਬੇ ਨੂੰ, ਤੂੰ ਇਸ ਬਾਲ ਨੂੰ ਘਰ ਲੈ ਜਾ ਕੇ ਇਸ ਦਾ ਦਾਰੂ ਦਰਮੁਲ ਕਰ, ਮੈਂ ਬਾਦਸ਼ਾਹ ਦੇ ਕੱਪੜੇ ਧੋ ਕੇ ਹੁਣੇ ਆਇਆ। ਧੋਬੀ ਦਰਿਆ ਤੇ ਆਇਆ। ਧੋਬੇ ਨੇ ਘਰ ਵਗ ਗਏ। ਧੋਬੀ ਕੱਪੜੇ ਧੋਂਦਾ ਬੈਠਾ ਹੈ ਤੇ ਉਹ ਹੁਣੇ ਆਇਆ। ਧੋਬੀ ਕੱਪੜੇ ਧੋਂਦੇ ਬੈਠਾ ਤੇ ਲੱਕੜ ਇੱਕ ਮਣ ਨਾਲ ਆ ਕੇ ਲੱਗੀ, ਜਿਸ ਤੇ ਉਹ ਬਾਲ ਚੜਿਆ ਹੋਇਆ, ਉਹ ਵੀ ਬੇਸੁਰਾ ਜਿਹਾ। ਧੋਬੀ ਜਦੋਂ ਲੱਕੜ ਤੇ ਬਾਲ ਵੇਖਿਆ, ਉਸ ਲੱਕੜ ਨੂੰ ਮਣ ਨਾਲ ਲਾ ਕੇ ਬਾਲ ਨੂੰ ਲੱਕੜ ਤੋਂ ਲਾਇਆ। ਆਖੇ, ਵਾਹ ਮਾਲਕਾ, ਅਸੀਂ ਇੱਕ ਪੁੱਤਰ ਨੂੰ ਸਿੱਖਦਿਆ ਸੇ, ਤੂੰ ਸਾਨੂੰ 2 ਦੇ ਛੱਡੇ। ਉਹ ਬਾਲ ਵੀ ਚਾਹ ਲਿਆ ਤੇ ਘਰ ਵਗ ਗਿਆ। ਧੋਬੇ ਨੂੰ ਜਾ ਕੇ ਆਖਿਓ, ਵੇਖ ਸਾਨੂੰ ਰੱਬ ਨੇ 2 ਲਾਲ ਦਿੱਤੇ ਹੀ ਨਹੀਂ। ਰੱਬ ਕੀਤਾ, ਦੋਵੇਂ ਬਾਲ ਬਚ ਗਏ। ਉਹ ਉਹਨਾਂ ਕੋਲ ਰਹਿਣ ਲੱਗ ਪਏ। ਬਾਦਸ਼ਾਹ ਆਪ ਟੁਰਦਾ ਇੱਕ ਕਬਰਸਤਾਨ ਕੋਲ ਆ ਗਿਆ। ਉੱਥੇ ਇੱਕ ਝੁੱਗੀ ਵਿੱਚ 2 ਫਕੀਰ ਬੈਠੇ ਹਨ। ਉਹ ਭੁੱਖਾ ਵੀ ਆ ਤੇ ਤੱਸਾ ਵੀ। ਉਸ ਫਕੀਰਾਂ ਨੂੰ ਆਖਿਆ, 2 ਤੁਸੀਂ ਹੋ, 3 ਮੈਨੂੰ ਵੀ ਨਾਲ ਰਲਾ ਲਓ। ਉਹਨਾਂ ਆਖਿਆ, ਅਸੀਂ ਵੀ ਰੱਬ ਦੇ ਨਾਂ ਤੇ ਮੰਗ ਕੇ ਖਾਂਦੇ ਹਾਂ, ਤੂੰ ਵੀ ਆ ਜਾ। ਉਹ ਵੀ ਉਹਨਾਂ ਦੇ ਨਾਲ ਰਹਿਣ ਲੱਗ ਪਿਆ। ਉਹਨਾਂ ਦੇ ਨਾਲ ਨਗਰੀ ਵਿੱਚ ਜਾਵੇ, ਮੰਗ ਕੇ ਆਵਣ ਤੇ ਖਾਵਣ ਪੀਵਣ। ਹੁਣ ਪੂਰੀ ਨਗਰੀ ਵਿੱਚ ਧੋਬੀ ਦੇ ਪੁੱਤਰਾਂ ਦੇ ਕਿੱਸੇ ਛੇੜ ਪਏ। ਉਹ ਬਾਦਸ਼ਾਹ ਦੇ ਵੀ ਪੁੱਤਰ ਹਨ, ਸੋਹਣੇ ਵੀ ਰਾਜ ਹਨ, ਤੇ ਆਦਤਾਂ ਵੀ ਬਾਦਸ਼ਾਹ ਵਾਲੀਆਂ ਨੇ। ਰਹਿੰਦੇ ਭਾਵੇਂ ਧੋਬੀਆਂ ਦੇ ਘਰ ਹਨ, ਪਰ ਖੂਨ ਤਾਂ ਬਾਦਸ਼ਾਹ ਦਾ। ਮੁਲਕ ਵੀ ਉਹਨਾਂ ਦੀ ਤਾਰੀਫ ਕਰੇ। ਡਾਢੇ ਮਿਲਾਪੜੇ ਵੀ ਤੇ ਸੋਹਣੇ ਵੀ। ਡੰਗ ਗੁਜ਼ਰਦੇ ਰਹੇ। ਹੁਣ ਉਹ ਛੋਹਰ ਜਵਾਨ ਹੋ ਗਏ। ਜਿਹੜਾ ਸੌਦਾਗਰ ਆ ਬਾਦਸ਼ਾਹਜ਼ਾਦੀ ਨੂੰ ਲੈ ਗਿਆ, ਉਹ ਜਿਹਦੇ ਜਾਵੇ ਬਾਦਸ਼ਾਹਜ਼ਾਦੀ ਨੂੰ ਨਾਲ ਰੱਖੇ, ਉਹਨੂੰ ਡਾਰਾ ਜੋ ਇਹ ਨੱਸ ਨਾ ਜਾਵੇ। ਰੱਬ ਦੀ ਕਰਨੀ ਅਜੇ ਹੀ ਹੋਈ। ਜੋ ਸੌਦਾਗਰ ਜਹਾਜ਼ ਉਸ ਨਗਰੀ ਕੋਲ ਦਰਿਆ ਦੀ ਕੱਧੀ ਤੇ ਆਉਣ ਲੱਗਾ, ਉੱਥੋਂ ਦਾ ਇਹ ਵਿਹਾਰ ਆ, ਜਿਸ ਸ਼ਾਹੀ ਵਿੱਚ ਵਪਾਰ ਕਰਨਾ ਹੋਇਆ ਨਾ, ਉਸ ਬਾਦਸ਼ਾਹ ਤੋਂ ਇਜਾਜ਼ਤ ਲੈਣੀ ਆਉਂਦੀ ਆ। ਸੌਦਾਗਰ ਬਾਦਸ਼ਾਹ ਕੋਲ ਬੰਦਾ ਗਲਿਆ ਇਜਾਜ਼ਤ ਲੈਣ ਕਾਰਨ। ਬਾਦਸ਼ਾਹ ਇਜਾਜ਼ਤ ਦੇ ਛੱਡੀ। ਅੱਗੂ ਸ਼ਾਮ ਹੋ ਗਈ। ਸੌਦਾਗਰ ਬਾਦਸ਼ਾਹ ਕੋਲ ਮੁੜ ਬੰਦਾ ਗਲਿਆ। ਉਸ ਆਖਿਆ, ਸਾਨੂੰ ਕੋਈ ਪਹਿਰੇਦਾਰ ਦੇ, ਜਿਹੜਾ ਰਾਤੀ ਸਾਡੇ ਜਹਾਜ਼ ਦਾ ਪਹਿਰਾ ਦੇਵਣ, ਸਾਨੂੰ ਕੋਈ ਲੁੱਟ ਨਾ ਲਵੇ। ਬੰਦਾ ਗਿਆ ਬਾਦਸ਼ਾਹ ਕੋਲ। ਉਸ ਜਾ ਕੇ ਸੌਦਾਗਰ ਸੁਨੇਹਾ ਦਿੱਤਾ। ਬਾਦਸ਼ਾਹ ਵਜ਼ੀਰ ਤੋਂ ਸੱਦਿਆ ਤੇ ਪੁੱਛਿਆ, ਸੌਦਾਗਰ ਨੂੰ ਜਹਾਜ਼ ਦੇ ਪਹਿਰੇ ਕਾਰਨ ਕਿਹੜੇ 2 ਬੰਦੇ ਦੇਵੇ, ਜਿਹੜੇ ਇਮਾਨਦਾਰ ਵੀ ਹੋਵਣ ਤੇ ਪਹਿਰਾ ਵੀ ਸਹੀ ਦੇਵਣ। ਵਜ਼ੀਰ ਆਖਿਆ, ਬਾਦਸ਼ਾਹ ਸਲਾਮਤ ਦਰਿਆ ਦਾ ਕਿਨਾਰਾ ਹੋਇਆ। ਆਮ ਬੰਦਾ ਤੇ ਉਂਝ ਵੀ ਰਾਤੀ ਉਹਦੇ ਜਾਵਣ ਤੋਂ ਡਰਦਾ ਹੋਇਆ। ਧੋਬੀ ਦੇ ਦੋਵੇਂ ਪੁੱਤਰ ਇਮਾਨਦਾਰ ਵੀ ਐਨ ਤੇ ਦਰਿਆ ਦੇ ਵੀ ਸੂਹ ਐਨ। ਉਹਨਾਂ ਨੂੰ ਗੱਲ ਦਿੰਦੇ ਆ,
ਬਾਦਸ਼ਾਹ ਆਖਿਆ ਠੀਕ ਹੈ। ਧੋਬੀ ਦੇ ਘਰ ਬਾਦਸ਼ਾਹ ਦਾ ਐਲਚੀ ਗਿਆ। ਉਹਨਾਂ ਧੋਬੀ ਨੂੰ ਆਖਿਆ ਬਾਦਸ਼ਾਹ ਦਾ ਹੁਕਮ ਹੈ ਜੋ ਤੇਰੇ ਦੋਵੇਂ ਬਛੜੇ ਰਾਤੀ ਦਰਿਆ ਦੇ ਕਿਨਾਰੇ ਤੇ ਸੌਦਾਗਰ ਦੇ ਜਹਾਜ਼ ਦਾ ਪਹਾਰਾ ਦੇਵਣ। ਉਹਨਾਂ ਆਖਿਆ ਜਿਵੇਂ ਹੁਕਮ ਬਾਦਸ਼ਾਹ ਦਾ। ਹੁਣ ਧੋਬੀ ਦੇ ਦੋਵੇਂ ਪੁੱਤਰ ਉਹ ਸੌਦਾਗਰ ਕੋਲ ਚਲੇ ਗਏ ਬਾਦਸ਼ਾਹ ਦਾ ਪਹਾਰਾ ਦੇਵਣ। ਉਹ ਜਦੋਂ ਜਹਾਜ਼ ਦੇ ਕੋਲ ਗਏ ਉਹ ਜਨਾਬ ਪਹਾਰਾ ਦੇਵਣ ਲੱਗ ਪਏ। ਜਦੋਂ ਅੱਧੀ ਰਾਤ ਹੋਈ ਨਾ, ਨਿੱਕੇ ਆਖਿਆ ਵੱਡੇ ਨੂੰ ਭਾਈਆ ਕੋਈ ਗੱਲ ਸੁਣਾ, ਇੰਜ ਰਾਤ ਤੇ ਨਹੀਂ ਨਿਭਦੀ। ਉਸ ਆਖਿਆ ਹੱਡ ਵਰਤੀ ਜਾਂ ਜੱਗ ਵਰਤੀ। ਉਸ ਆਖਿਆ ਸੁਣਨ ਦੀ ਤਾਂ ਹੱਡ ਵਰਤੀ ਹੋਈ, ਜੱਗ ਵਰਤੀ ਕੀ ਸੁਣਨੀ ਹੋਈ। ਉਹ ਨਾ ਕਿਵੇਂ ਰਾਤ ਲੰਘਾਣੀ ਤਾਂ ਹਾਏ। ਉਸ ਤੇ ਕਿਹੜੀਆਂ ਹੋਰ ਗੱਲਾਂ ਆਉਂਦੀਆਂ ਹਨ। ਉਸ ਉਹ ਆਪਣੀ ਹੱਡ ਵਰਤੀ ਸੁਣਾਉਣੀ ਸ਼ੁਰੂ ਕਰ ਦਿੱਤੀ। ਕਿਵੇਂ ਉਹਨਾਂ ਕੋਲੋਂ ਫਕੀਰ ਬਾਦਸ਼ਾਹੀ ਲਈ, ਕਿਵੇਂ ਉਹਨਾਂ ਨੂੰ ਮਾਂ ਛੱਡ ਗਈ ਤੇ ਕਿਵੇਂ ਪਿਓ ਨਾਲ ਉਹ ਨਿਖੜ ਗਏ। ਇਹ ਸਾਰੀਆਂ ਗੱਲਾਂ ਉਹਨਾਂ ਦੀ ਮਾਂ ਜਹਾਜ਼ 'ਚ ਬਹਿ ਕੇ ਸੁਣਦੀ ਰਹੀ। ਉਹ ਬੜੀ ਖੁਸ਼ ਹੋਈ ਜੋ ਇਹ ਤੇ ਮੇਰੇ ਇਹੀਓ ਹੀ ਪੁੱਤਰ ਨੇ। ਉਸ ਤਰਕੀਬ ਸੋਚੀ, ਸਾਰਾ ਸੁਦਾਗਰ ਸਮਾਨ ਚਾਹ ਕੇ ਜਹਾਜ਼ 'ਚੋਂ ਦਰਿਆਵੇ ਵਗਾ ਛੱਡਿਆ। ਸੁਦਾਗਰ ਜਾ ਗਿਆ ਤਾਂ ਉਸ ਪੁੱਛਿਆ ਸਾਰਾ ਸਮਾਨ ਕਿਦੇ ਹੈ। ਬਾਦਸ਼ਾਹਜ਼ਾਦੀ ਆਖਿਆ ਸਮਾਨ ਪਾਰੋਂ ਲੈ ਗਏ ਨਹੀਂ, ਮੈਂ ਆਪ ਸਮਾਨ ਲਈ ਜਾਂਦੇ ਵੇਖੇ। ਸੁਦਾਗਰ ਸ਼ਿਕਾਇਤ ਲੈ ਕੇ ਬਾਦਸ਼ਾਹ ਕੋਲ ਗਿਆ। ਉਹਨੂੰ ਆਖਿਆ ਬਾਦਸ਼ਾਹ ਸਲਾਮਤ, ਤੂੰ ਇਹ ਛੋਲਿਆਂ ਦੇ ਰਾਖੀ ਕਦੋਂ ਝੱਲੇ, ਤੇਰੇ ਭਾਰੋਂ ਮੇਰਾ ਸਾਰਾ ਸਮਾਨ ਚੋਰੀ ਕਰਕੇ ਲੈ ਗਏ ਨੇ। ਬਾਦਸ਼ਾਹ ਧੋਬੀ ਤੇ ਉਹਦੇ ਪੁੱਤਰਾਂ ਨੂੰ ਆਪਣੀ ਕਚਹਿਰੀ ਸੱਦਿਆ। ਉਹਦੇ ਪੁੱਤਰ ਆਖਣ ਅਸਾਂ ਤਾਂ ਸਮਾਨ ਚੋਰੀ ਕੀਤਾ ਹੀ ਕੋਈ ਨਹੀਂ। ਸੁਦਾਗਰ ਆਖੇ ਮੇਰੀ ਸਵਾਣੀ ਇਹਨਾਂ ਨੂੰ ਵੇਖਿਆ ਹੈ ਚੋਰੀ ਕਰਦਿਆਂ ਆਪ। ਬਾਦਸ਼ਾਹ ਹੁਕਮ ਦਿੱਤਾ ਸੁਦਾਗਰ ਨੂੰ ਆਪਣੀ ਸਵਾਣੀ ਪੇਸ਼ ਕਰ। ਸੁਦਾਗਰ ਆਪਣੀ ਸਵਾਣੀ ਜਿਹੜੀ ਬਾਦਸ਼ਾਹਜ਼ਾਦੀ ਆ ਉਸ ਨੂੰ ਕਚਹਿਰੀ 'ਚ ਲਿਆਂਦਾ। ਬਾਦਸ਼ਾਹ ਪੁੱਛਿਆ ਉਸ ਬਾਦਸ਼ਾਹਜ਼ਾਦੀ ਤੋਂ ਤੂੰ ਦੱਸ ਇਹਨਾਂ ਕਿਵੇਂ ਚੋਰੀ ਕੀਤੀ ਹੈ। ਉਸ ਵੇਲੇ ਬਾਦਸ਼ਾਹਜ਼ਾਦੀ ਆਖਿਆ ਬਾਦਸ਼ਾਹ ਸਲਾਮਤ, ਇਹਨਾਂ ਦੋਵਾਂ ਨੂੰ ਆਖੋ ਜਿਹੜੀ ਹੱਡ ਵਰਤੀ ਇਹ ਰਾਤੀ ਇੱਕ ਦੂਏ ਨੂੰ ਸੁਣਾਉਂਦੇ ਪਏ ਹਨ ਉਹ ਸੁਣਾਵਣ। ਬਾਦਸ਼ਾਹ ਉਹਨਾਂ ਦੋਵਾਂ ਨੂੰ ਹੁਕਮ ਦਿੱਤਾ ਕਹਾਣੀ ਸੁਣਾਵਣ ਦਾ। ਉਸ ਧੋਬੀ ਦੇ ਵੱਡੇ ਪੁੱਤਰ ਆਪਣੀ ਉਹ ਹੱਡ ਵਰਤੀ ਉਸ ਕਚਹਿਰੀ ਵਿੱਚ ਸੁਣਾ ਛੱਡੀ। ਕਚਹਿਰੀ ਬਹੁਤ ਵੱਡੀ ਆ, ਪੂਰੀ ਰਿਆਇਆ ਇਹ ਜਿਹੜਾ ਸੁਣਨ ਕਣ ਇਕੱਠੀ ਆ। ਧੋਬੀ ਦੇ ਪੁੱਤਰਾਂ ਦੀ ਹਰ ਕੋਈ ਸਹੁੰ ਦੇਵਣ ਕਣ ਤਿਆਰ ਆ। ਉਹਨਾਂ ਛੋਹਰਾਂ ਦਾ ਪਿਓ ਵੀ ਉਸ ਕਚਹਿਰੀ 'ਚ ਖੜੋਤਾ। ਜਦੋਂ ਛੋਹਰ ਕਿੱਸਾ ਸੁਣਾਇਆ ਸੁਦਾਗਰ ਨੂੰ ਵੀ ਸਮਝ ਲੱਗ ਗਏ ਜੋ ਇਹ ਦੋਵੇਂ ਬਾਲ ਇਹ ਸਨਾਨੀ ਦੇ ਪੁੱਤਰ ਹਨ। ਉਹ ਹੌਲੀ ਜਿਹੀ ਖਿਸਕਣ ਲੱਗਾ। ਬਾਦਸ਼ਾਹਜ਼ਾਦੀ ਆਖਿਆ ਬਾਦਸ਼ਾਹ ਸਲਾਮਤ, ਇਸ ਨੂੰ ਫੜ ਲਓ, ਇਹਨਾਂ ਬਾਲਾਂ ਦੀ ਮੈਂ ਮਾਂ ਹਾਂ। ਇਤਾਂ ਤੈਂ ਕਚਹਿਰੀ ਵਿੱਚੋਂ ਪਿਓ ਵੀ ਨਿਕਲੇ ਉਹਨੇ। ਉਸ ਵੀ ਆਖਿਆ ਇਹ ਸੁਦਾਗਰ ਮੇਰਾ ਮੁਜਰਮ ਹੈ, ਇਸ ਮੈਨੂੰ ਤੇ ਮੇਰੇ ਬਾਲਾਂ ਨੂੰ ਇੱਕ ਦੂਏ ਤੋਂ ਵੱਖ ਕੀਤਾ ਹੈ। ਉਹ ਬਾਦਸ਼ਾਹ ਸੁਦਾਗਰ ਨੂੰ ਗ੍ਰਿਫਤਾਰ ਕਰ ਲਿਆ। ਉਹ ਸਾਰਾ ਟੱਬਰ ਉੱਥੇ ਨਾਲ ਲੜਨ ਲੱਗ ਪਏ। ਬਾਦਸ਼ਾਹ ਆਖਿਆ ਉਹਨਾਂ ਨੂੰ ਮੈਥੇ ਔਲਾਦ ਕੋਈ ਨਹੀਂ, ਮੈਂ ਬੁੱਢੜਾ ਬੰਦਾ, ਮੈਥੋਂ ਹੁਣ ਇਹ ਸ਼ਾਹੀ ਨਹੀਂ ਸੰਭਾਲੀ ਜਾਂਦੀ। ਮੈਂ ਅੱਗੇ ਆਪਣੀ ਕੋਈ ਸ਼ਾਹੀ ਦਾ ਵਾਰਿਸ ਲੱਭਦਾ ਬਤਨਾਮ। ਅੱਜ ਰੱਬ ਜਾ ਦਿੱਤਾ ਹੈ, ਤੁਸਾਂ ਆਪਣੀ ਬਾਦਸ਼ਾਹੀ ਦਿੱਤੀ ਆ ਰੱਬ ਦੇ ਨਾਂ 'ਤੇ। ਮੈਂ ਉਸੇ ਰੱਬ ਦੇ ਨਾਂ 'ਤੇ ਇਹ ਸ਼ਾਹੀ ਹੁਣ ਤੁਹਾਨੂੰ ਦੇਣਾ। ਉਸ ਰਿਆਇਆ ਤੇ ਵਜ਼ੀਰਾਂ ਨੂੰ ਆਖਿਆ ਇਹ ਅੱਲਾ ਦਾ ਫਕੀਰ ਅੱਜ ਤੋਂ ਤੁਹਾਡਾ ਬਾਦਸ਼ਾਹ ਹੈ, ਤੁਸਾਂ ਅੱਜ ਤੋਂ ਬਾਅਦ ਇਸੇ ਦਾ ਹੁਕਮ ਮੰਨਣਾ ਹੈ। ਉਹ ਮੁੜ ਬਾਦਸ਼ਾਹ ਬਣ ਗਿਆ। ਰੱਬ ਇੱਕ ਸ਼ਾਹੀ ਲਈ ਆ ਤੇ ਦੂਈ ਦੇ ਛੱਡੀ। ਉਹ ਸਾਰੇ ਮੁੜ ਖੁਸ਼ਬਾਸ਼ ਉੱਥੇ ਵਸਣ ਲੱਗ ਪਏ ਤੇ ਅਸੀਂ ਇੱਥੇ ਵਸਣ ਲੱਗ ਪਏ ਸੀ। ਕਹਾਣੀ ਚੰਗੀ ਲੱਗੇ ਤੇ ਇਸ ਨੂੰ ਫਾਲੋ ਤੇ ਲਾਈਕ ਕਰ ਲਵਿਆ ਹੈ। ਤੁਹਾਡਾ ਸ਼ੁਕਰੀਆ ਜੀ।